ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖਣ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਵਾਗਤ ਹੈ ਪੰਜਾਬੀ ਰੇਡੀਓ USA ਤੇ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਪੰਜਾਬ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਨੇ ਉਹਨਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਮਿੰਟੂ ਜੀ ਦਾ ਕਰਦੇ ਹਾਂ ਸਵਾਗਤ। ਫਿਰ ਇੱਕ ਇੱਕ ਕਰਕੇ ਖਬਰਾਂ ਤੇ ਪਾਵਾਂਗੇ ਚਾਨਣਾ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, ਹੁਣ ਆਪਾਂ ਰੁੱਖ ਕਰੀਏ ਖਬਰਾਂ ਦਾ। ਤੇ ਪੰਜਾਬ ਦੇ ਵਿੱਚ ਹੌਲੀ ਹੌਲੀ ਕਹਿੰਦੇ ਹੜ੍ਹਾਂ ਦੀ ਮਾਰ ਇੱਧਰ ਦੁਆਬੇ ਵਾਲੇ ਬੰਨੇ ਤਾਂ ਘਟੀ ਹੈ, ਪਰ ਮਾਲਵੇ ਦੇ ਵਿੱਚ ਹਾਲੇ ਵੀ ਕਹਿਰ ਜਾਰੀ ਹੈ। ਤੇ ਕਹਿੰਦੇ ਤਾਲਮੇਲ ਦੀ ਘਾਟ ਕਰਕੇ ਚਾਂਦਪੁਰ ਬੰਨ ਟੁੱਟਿਆ ਸੀ ਤੇ ਪੰਜਾਬ 'ਚ ਫੇਰ ਅਲਰਟ ਜਾਰੀ ਹੈ। ਹਾਂਜੀ, ਤੁਸੀਂ ਤੇ ਵਾਕਿਆ ਲੰਮੀ ਚੌੜੀ ਖਬਰ ਜਿਹੜੀ ਹੈ ਉਹ ਪੜ੍ਹ ਕੇ ਜਦੋਂ ਦੱਸੀ ਹੈ ਕਿ ਟਾਈਟਲ ਹੀ ਵੇਖੋ ਕਿੰਨਾ ਵੱਡਾ ਬਣ ਗਿਆ ਕਿ ਕਿੱਧਰੇ ਕੁਤਾਈ ਆ, ਕਿੱਧਰੇ ਅਲਰਟ ਆ, ਤੇ ਕਿੱਧਰੇ ਇਸ ਗੱਲ ਦੀ ਉਹ ਖੁਸ਼ੀ ਹੋਏਗੀ ਕਿ ਚਲੋ ਇੱਕ ਵਾਰੀ ਪਾਣੀ ਲੈ ਗਿਆ ਜੀ। ਪਰ ਕਈ ਵਾਰੀ ਖੁਸ਼ੀਆਂ ਜਿਹੜੀਆਂ ਨੇ ਜਾਂ ਕਹਿ ਲਓ ਕਿ ਸੁੱਖ ਆ, ਜਿਹੜਾ ਸੁੱਖ ਦਾ ਸਾਹ ਆਪਾਂ ਕਹਿ ਦਿੰਦੇ ਆ, ਉਹ ਬਹੁਤੀ ਦੇਰ ਵਿਹੜੇ ਨਹੀਂ ਟਿਕਦਾ। ਇਹ ਵੀ ਇੱਕ ਕਹਿ ਲਓ ਕਿ ਸਰਾਪਿਆ ਪੱਖ ਹੁੰਦਾ ਹੈ। ਸੋ ਜਿਹੜੀ ਤਾਂ ਹੈਗੀ ਆ ਚਾਂਦਪੁਰ ਬੰਨ ਵਾਲੀ ਗੱਲ, ਵਾਕਿਆ ਉਹ ਸੱਚ ਹੈ, ਹਕੀਕਤ ਆ, ਕਿਉਂਕਿ ਭੂਗੋਲਿਕ ਤੌਰ ਤੇ ਉਹਦੀ ਇੱਕ ਗੁੰਝਲ ਹੈ, ਕਿਉਂਕਿ ਉਹ ਹੈਗਾ ਹਰਿਆਣੇ ਵਾਲੀ ਸਾਈਡ। ਤੇ ਹਰਿਆਣੇ ਦੇ ਵਿੱਚ ਜਿਹੜਾ ਉਹ ਬੰਨ ਆ ਉਹ ਕੀ ਆ ਕਿ ਜਦ ਟੁੱਟਦਾ ਹਰਿਆਣੇ ਚੋਂ ਉਹਦੀ ਮਾਰ ਜਿਹੜੀ ਹੇਠਲੇ ਪਾਸੇ ਉਹ ਆਪਣੇ ਪੰਜਾਬ 'ਚ ਪੈ ਜਾਂਦੀ ਹੈ। ਜਿੱਦਾਂ ਆਪਾਂ ਦੇਖਿਆ ਮਾਨਸਾ ਜ਼ਿਲ੍ਹਾ ਦਾ ਇੱਕ ਹਿੱਸਾ ਜਿਹੜਾ ਉਹ ਡੁੱਬ ਗਿਆ। ਠੀਕ ਹੈ ਨਾ ਜੀ। ਸੋ ਗੱਲ ਇਹ ਆ ਕਿ ਇਹਨਾਂ ਨੇ ਤਾਲਮੇਲ ਹੁਣ ਤਾਂ ਚਲੋ ਠੀਕ ਆ, ਪਹਿਲਾਂ ਉਹਨਾਂ ਨੇ 144 ਲਾ ਦਿੱਤੀ ਸੀਗੀ, ਫਿਰ ਬਾਅਦ ਦੇ ਵਿੱਚ ਇਹ ਆ ਕਿ ਆਪਣੇ ਇੱਧਰਲੇ ਬੰਦੇ ਤੇ ਇਹ ਵੀ ਕਹਿੰਦੇ ਆ ਕਿ ਉਹ ਕਈ ਵਾਰ ਜਿਹੜੇ ਹਰਿਆਣੇ ਵਾਲੇ ਆ ਨਾ ਜਾਣ ਕੇ ਤੋੜ ਵੀ ਦਿੰਦੇ ਆ ਕਿ ਉਧਰ ਨੂੰ ਪਾਣੀ ਘੱਟ ਮਾਰ ਕਰੇ। ਸੋ ਇਸ ਕਰਕੇ ਹੁਣ ਇਹ ਗੱਲ ਤਾਂ ਜਿਹੜੀ ਆ ਵਾਕਿਆ ਹੈਗੀ ਆ। SDM ਨੇ ਜਿਹੜੇ ਮਤਲਬ ਕਿ ਉਹਨਾਂ ਨੇ ਵੀ ਸ਼ਿਕਾਇਤ ਕੀਤੀ ਸੀ ਹਰਿਆਣਾ ਦੇ ਮੁੱਖ ਸਕੱਤਰ ਨੂੰ ਕਿ ਭਾਈ ਇਹ ਸਾਰਾ ਕੁਝ ਹੋ ਰਿਹਾ ਵਾ। ਤੇ ਗੱਲ ਇਹ ਆ ਕਿ ਚਲੋ ਇਹ ਠੀਕ ਆ, ਉਹਨਾਂ ਨੇ 144 ਲਾ ਦਿੱਤੀ, ਚਾਂਦਪੁਰ ਡੈਮ ਤੋਂ ਰੋਕ ਦਿੱਤਾ ਗਿਆ, ਫਿਰ ਉਹ ਚਾਂਦਪੁਰ ਤੋਂ ਪਿੱਛੇ ਹਟ ਗਏ ਤੇ ਇਹ ਤੁਸੀਂ ਬੰਨ ਜਿਹੜਾ ਸੀਗਾ ਇੱਧਰ ਪੰਜਾਬ ਵਾਲੀ ਸਾਈਡ ਟੁੱਟ ਗਿਆ। ਨਹੀਂ ਤੇ ਲੋਕ ਜਿਹੜੇ ਆ ਉਹ ਉੱਥੇ ਜਾ ਕੇ ਉਸ ਬੰਨ ਨੂੰ ਮਜ਼ਬੂਤ ਕਰ ਸਕਦੇ ਸੀ। ਮਤਲਬ ਕੀ ਹੈ? ਮਤਲਬ ਇਹ ਹੈ ਕਿ ਤਾਲਮੇਲ ਦੀ ਘਾਟ ਜਿਹੜੀ ਆ ਉਹ ਸਪਸ਼ਟ ਤੌਰ ਤੇ ਨਜ਼ਰ ਆਈ। ਪਰ ਹੁਣ ਇਹ ਗੱਲਾਂ ਗੁਰਪ੍ਰੀਤ ਜੀ ਥੋੜੀਆਂ ਪਿਛਾਂਹ ਚਲੇ ਗਈਆਂ ਨੇ। ਕਿਉਂਕਿ ਕੰਮ ਹੋ ਗਿਆ। ਇਹ ਤੇ ਆ ਕਿ ਇਹਨਾਂ ਘਟਨਾਵਾਂ ਤੋਂ, ਇਹਨਾਂ ਵਿਪਤਾਵਾਂ ਤੋਂ ਜੇ ਤੁਸੀਂ ਸਿੱਖ ਕੇ ਅੱਗੇ ਤੋਂ ਬਚਾਅ ਕਰ ਲਵੋ ਤੇ ਬਿਹਤਰ ਹੈ। ਇਸ ਵੇਲੇ ਦੀ ਸੂਰਤ ਹਾਲ ਜਿਹੜੀ ਹੈ ਉਹ ਇਹ ਆ ਕਿ ਅੱਜ ਤੁਸੀਂ ਦੇਖਿਆ ਹੋਣਾ ਹੈ ਪੰਜਾਬ ਦੇ ਵਿੱਚ ਦਿਨ ਦੀ ਸ਼ੁਰੂਆਤ ਜਿਹੜੀ ਹੋਈ ਸੀਗੀ ਉਹ ਮੀਂਹ ਨਾਲ ਹੋਈ ਹੈ। ਅੰਮ੍ਰਿਤਸਰ ਤੋਂ ਲੈ ਕੇ ਦੁਆਬੇ ਤੱਕ ਮੀਂਹ ਆ। ਇੱਧਰ ਜੇ ਹੇਠਾਂ ਨੂੰ ਤੁਰੇ ਆਓਗੇ ਮਾਲਵੇ 'ਚ ਵੀ ਮੀਂਹ ਆ। ਹੁਣ ਜੇ ਪਿੱਛੇ ਜਾ ਕੇ ਆਪਾਂ ਫੇਰ ਥੋੜਾ ਜਿਹਾ ਦੇਖੀਏ ਪੰਚਕੂਲਾ ਸਿਰਮੌਰ ਵਾਲੇ ਇਲਾਕਿਆਂ 'ਚ, ਉੱਥੇ ਬਹੁਤ ਭਾਰੀ ਮੀਂਹ ਪੈ ਗਿਆ ਮੂੰਹ ਨੇਰੀ। ਹੁਣ ਭਾਖੜਾ ਦਾ ਜਿਹੜਾ ਡੈਮ ਆ, ਜਿਹਨੂੰ ਆਪਾਂ BBMB ਕਹਿ ਦਿੰਦੇ ਆ, ਤਾਂ ਉਹਦੇ ਵਿੱਚ ਵੀ ਕੀ ਹੈ ਕਿ ਹੁਣ ਭਾਖੜਾ ਦੰਗਲ ਡੈਮ ਆਪਣੇ ਮੂੰਹ ਤੇ ਚੜਿਆ, ਜਿਹੜਾ ਉਹਦਾ ਪੱਧਰ ਵੀ ਬਹੁਤ ਖਤਰਨਾਕ ਹੱਦ ਤੱਕ ਵੱਧਦਾ ਜਾ ਰਿਹਾ ਹੈ। ਯਾਨੀ ਫਲੱਡ ਗੇਟਾਂ ਤੋਂ 29 ਫੀਟ ਬਾਕੀ ਆ। ਲੈ ਵੈਸੇ 29 ਫੀਟ ਇਹ ਨਹੀਂ ਹੁੰਦਾ ਕਿ ਕੁਝ ਘੰਟੇ ਦੇ ਵਿੱਚ ਜਾਂ ਕੁਝ ਮਤਲਬ ਕਿ ਘੜੀਆਂ ਦੇ ਵਿੱਚ ਹੀ ਸਾਰਾ ਕੁਝ ਹੋ ਜਾਂਦਾ। ਉਹ ਇੱਕ ਬਹੁਤ ਕਹਿ ਲਓ ਕਿ ਲਾਮ ਹੁੰਦੀ ਹੈ, ਚੌੜਾਈ ਹੁੰਦੀ ਹੈ, ਪਾਣੀ ਭਰਦਿਆਂ ਬਹੁਤ ਟਾਈਮ ਲੱਗਦਾ ਹੈ। ਪਰ ਜਿਸ ਤਰ੍ਹਾਂ ਹਿਮਾਚਲ ਚੋਂ ਵੀ ਖਬਰਾਂ ਆ ਰਹੀਆਂ ਨੇ ਬਾਰਿਸ਼ ਦੀਆਂ, ਜੰਮੂ ਕਸ਼ਮੀਰ, ਉੱਤਰਾਖੰਡ, ਕਿਉਂਕਿ ਮੌਸਮ ਮਾਹਰਾਂ ਦੀ ਮੰਨੀਏ ਤੇ ਫਿਰ ਇੱਕ ਵਾਰੀ ਜੋ 15-20 ਦਿਨ ਪਹਿਲਾਂ ਵਾਪਰਿਆ ਸੀ ਨਾ ਗੁਰਪ੍ਰੀਤ ਜੀ, ਉਹਦੇ ਵਾਪਰਨ ਦੀ ਸੰਭਾਵਨਾ ਹੈ। ਕਿਉਂਕਿ ਇਸ ਦਫਾ ਵੀ ਕਿਹਾ ਜਾ ਰਿਹਾ ਹੈ ਕਿ ਮੌਨਸੂਨ ਦੀ ਜੋ ਵੈਸਟਰਨ ਡਿਸਟਰਬੈਂਸ ਹੈ ਉਹਦੇ ਨਾਲ ਹਲਕੀ ਜਿਹੀ ਚੋਟ ਹੋ ਸਕਦੀ ਆ ਦੋਵਾਂ ਦੀ ਆਪਸ ਦੇ ਵਿੱਚ, ਜਿਹੜਾ ਕਿ ਅੱਗੇ ਇੱਕ ਵਿਲੱਖਣ ਘਟਨਾ ਦੇ ਵਜੋਂ ਸਾਡੇ ਇੱਥੇ ਜਿਹੜਾ ਇਹ ਸੰਕਟ ਹੈ ਉਹ ਦਰਜ ਆ। ਤਾਂ ਇਸ ਵੇਲੇ ਬਹੁਤ ਆਪਾਂ ਕਹਿ ਲਈਏ ਕਿ ਸਥਿਤੀ ਨਾਜ਼ੁਕ ਆ। 11 ਜ਼ਿਲ੍ਹਿਆਂ 'ਚ ਯੈਲੋ ਅਲਰਟ ਆਪਣੇ ਪੰਜਾਬ 'ਚ ਕਰ ਦਿੱਤਾ ਗਿਆ। ਫਿਰੋਜ਼ਪੁਰ ਦੇ ਵਿੱਚ ਵੀ
ਦੱਸਦੇ ਕਿ ਧੂਸੀ ਬੰਨ ਦੇ ਵਿੱਚ ਅੱਜ ਪਾੜ ਪਿਆ। ਤੇ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਭਾਖੜਾ ਦਾ ਤਾਂ ਬਈ ਫਿਰ ਹੁਣ ਭਾਖੜਾ ਡੈਮ ਦਾ ਵਾਟਰ ਲੈਵਲ ਦੱਸ ਰਹੇ ਸਨ ਦੁਪਹਿਰ ਤੱਕ 1651 ਫੀਟ ਨੂੰ ਪਾਰ ਕਰ ਗਿਆ ਸੀਗਾ, ਯਾਨੀ 29 ਫੀਟ ਹੀ ਜਿਹੜਾ ਡੇਂਜਰ ਲੈਵਲ ਆ ਉਹਦੇ ਤੋਂ ਥੱਲੇ ਆ। ਫਿਰ ਇਸੇ ਤਰ੍ਹਾਂ ਜੇ ਭਾਖੜਾ ਦੇ ਥੱਲੇ ਤੁਸੀਂ ਸਤਲੁਜ ਦਰਿਆ ਦੀ ਜਿਹੜੀ ਡਾਊਨ ਸਟਰੀਮ ਹੈ ਉਹਦੇ ਵਿੱਚ ਜਿਹੜਾ ਨੰਗਲ ਡੈਮ ਹੈ ਉਹਦਾ ਵੀ ਜਲ ਪੱਧਰ ਜਿਹੜਾ ਹੈ ਉਹ 1151 ਫੀਟ ਤੇ ਪਹੁੰਚ ਗਿਆ ਸੀ ਦੁਪਹਿਰ ਤੱਕ ਖਬਰਾਂ ਸਨ। ਡੇਂਜਰ ਲੈਵਲ ਤੋਂ ਸਿਰਫ 3 ਫੀਟ ਸੀ। ਤੇ ਇਸੇ ਕਰਕੇ ਜੇ ਤੁਸੀਂ ਦੇਖੋਗੇ ਤਾਂ ਦੁਪਹਿਰ ਤੱਕ ਚੇਤਾਵਨੀਆਂ ਜਾਰੀ ਹੋ ਗਈਆਂ ਸੀ, ਕਿਉਂਕਿ ਉਧਰੋਂ ਬਾਰਿਸ਼ ਆਪਾਂ ਜਿਵੇਂ ਗੱਲ ਕਰ ਲਈ ਹੈ ਕਿ ਬਾਰਿਸ਼, ਉਸ ਤੋਂ ਇਲਾਵਾ ਜੋ ਪਾਣੀ ਪਹਿਲਾਂ ਹੀ ਸਟੋਰ ਸੀਗਾ ਉਹ, ਤੇ ਤੀਸਰੀ ਚੀਜ਼ ਇਹ ਹੈ ਕਿ ਘੱਗਰ ਹੁਣ ਪੰਚਕੂਲਾ ਵਾਲਾ ਜਿਹੜਾ ਉਹ ਏਰੀਆ ਸਿਰਮੌਰ ਵਾਲਾ ਜਿੱਥੋਂ ਘੱਗਰ ਚ ਪਾਣੀ ਬਹੁਤ ਜ਼ਿਆਦਾ ਡਿੱਗਦਾ ਹੈ। ਫਿਰ ਚੀਕੇ ਵਾਲੀ ਸਾਈਡ ਜਾ ਕੇ ਉਹ ਟਾਂਗਰੀ ਮਾਰਕੰਡਾ ਜਿੱਥੋਂ ਇਹ ਇਕੱਠੇ ਹੁੰਦੇ ਨੇ ਉੱਥੇ ਜਾ ਕੇ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਪਾਣੀ ਫਿਰ ਹੇਠਾਂ ਨੂੰ ਜਿਵੇਂ ਆਏਗਾ ਤਾਂ ਮਾਰ ਹੋਰ ਵਧੇਰੇ ਕਰ ਸਕਦਾ ਹੈ। ਤਾਂ ਕੁੱਲ ਮਿਲਾ ਕੇ ਆਪਾਂ ਚਾਹੇ ਉਹ ਡੈਮ ਦੇ ਲਿਹਾਜ਼ ਨਾਲ ਦੇਖੀਏ, ਬਾਰਿਸ਼ ਦੇ ਲਿਹਾਜ਼ ਨਾਲ ਦੇਖੀਏ, ਸਤਲੁਜ ਵਾਲੀ ਚੇਤਾਵਨੀ ਦੇ ਲਿਹਾਜ਼ ਨਾਲ ਦੇਖੀਏ, ਬਿਆਸ ਵਾਲੇ ਮਾਮਲੇ 'ਚ ਵੀ ਕਿਹਾ ਜਾ ਰਿਹਾ ਹੈ, ਅਧਿਕਾਰੀ ਬੇਸ਼ੱਕ ਨਾ ਮੰਨਣ ਪਰ ਕਿਸਾਨਾਂ ਦੀ ਨਿਗਾਹ ਬੜੀ ਤੇਜ਼ ਹੁੰਦੀ ਹੈ। ਉਹ ਕਹਿੰਦੇ ਕਿ ਪੱਧਰ ਚੜ ਰਿਹਾ, ਇਹ ਕਹਿੰਦੇ ਨੇ ਕਿ ਨਹੀਂ ਜੀ ਬਿਆਸ ਇੰਨਾ ਚੜ ਨਹੀਂ ਰਿਹਾ। ਤਾਂ ਕੁੱਲ ਮਿਲਾ ਕੇ ਆ ਜਿਹੜੇ ਆਉਣ ਵਾਲੇ 2 ਦਿਨ ਆ, ਕਿਉਂਕਿ ਯੈਲੋ ਅਲਰਟ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ 9 ਜ਼ਿਲ੍ਹਿਆਂ ਵਾਸਤੇ ਹੋ ਚੁੱਕਾ ਹੈ, ਇਹ 2-3 ਦਿਨ ਜਿਹੜੇ ਆ ਉਹ ਸਾਡੇ ਵਾਸਤੇ ਫਿਰ ਕ੍ਰਿਟੀਕਲ ਬਣ ਗਏ ਨੇ ਗੁਰਪ੍ਰੀਤ ਜੀ। ਤੇ ਕਿਉਂਕਿ ਦੁਆਬੇ ਦੇ ਇੱਕ ਇਲਾਕੇ ਦੇ ਵਿੱਚ ਜਾਂ ਕੁਝ ਹੋਰ ਇਲਾਕਿਆਂ ਦੇ ਵਿੱਚ ਲੋਕਾਂ ਨੇ ਪੈਲੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ, ਹਿੰਮਤ ਜਟਾਉਣੀ ਸ਼ੁਰੂ ਕੀਤੀ ਸੀ, ਯਾਨੀ ਥੋੜਾ ਬਹੁਤਾ ਜਿੱਥੇ ਵੀ ਮਤਲਬ ਮੌਕਾ ਮਿਲਿਆ। ਤਾਂ ਇਸ ਕਰਕੇ ਅੱਜ ਇੱਕੋ ਝਟਕੇ 'ਚ ਉਹ ਤਿਆਰੀਆਂ, ਉਹ ਸਭ ਰਾਹਤਾਂ ਜਿਹੜੀਆਂ ਸੀ ਇੱਕ ਵਾਰੀ ਦਾਅ ਤੇ ਲੱਗ ਗਈਆਂ। ਤਾਂ ਹੁਣ 2-3 ਦਿਨਾਂ ਬਾਅਦ ਸਥਿਤੀ ਸਾਫ਼ ਹੋਏਗੀ। ਪਾਣੀ ਤਾਂ ਮੈਨੂੰ ਲੱਗਦਾ ਡੈਫੀਨੇਟਲੀ ਰਿਲੀਜ਼ ਕਰਨਾ ਪਵੇਗਾ। ਉਹ ਕਦੋਂ ਕਰਦੇ ਆ ਕੁਛ ਨਹੀਂ ਕਹਿ ਸਕਦੇ, ਵੈਸੇ ਉਹ ਕੋਈ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੈਗੀ, ਪਰ ਇਹ ਆ ਕਿ ਫਿਕਰਮੰਦੀ ਜ਼ਰੂਰ ਕਰਨ ਦੀ ਜ਼ਰੂਰਤ ਹੈਗੀ ਆ ਕਿ ਫਿਕਰਮੰਦੀ ਜ਼ਰੂਰ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਿਆਰੀ ਜਿਹੜੀ ਆ ਹੋਵੇ। ਮੈਂ ਇਹ ਸਮਝਦਾ ਕਿ ਜੇਕਰ ਇਹਨਾਂ ਨੇ ਪਾਣੀ ਛੱਡਣਾ ਵੀ ਆ ਜੀ ਕਿਸੇ ਵੀ ਡੈਮ ਤੋਂ ਤਾਂ ਘੱਟੋ ਘੱਟ 24 ਘੰਟੇ ਪਹਿਲਾਂ ਲੋਕਾਂ ਨੂੰ ਇਹ ਸੂਚਿਤ ਕਰ ਦੇਣ। ਇਹ ਬਹੁਤ ਜ਼ਰੂਰੀ ਹੈ, ਕਿਤੇ ਇਹ ਨਾ ਹੋਵੇ ਕਿ ਚੁੱਪ ਚਪੀਤੇ ਪਾਣੀ ਛੱਡ ਕੇ ਇਹ ਕੁਦਰਤ ਤੋਂ ਵੀ ਵੱਧ ਕਹਿਰ ਕਮਾ ਦੇਣ। ਜੀ ਇਹ ਤਾਂ ਹੈ, ਇਹ ਕੁਦਰਤੀ ਮਾਰ ਤਾਂ ਹੈ ਹੀ, ਇਹ ਇਨਸਾਨੀ ਆਫਤ ਨਾ ਬਣੇ, ਇਸ ਤੋਂ ਬਚਣ ਦੀ ਲੋੜ ਹੈ। ਨਾਲੇ ਪਰਵਾਹ ਥੋੜੀ ਬਹੁਤੀ ਕਰਨੀ ਵੀ ਚਾਹੀਦੀ ਹੈ, ਲਾਪਰਵਾਹ ਹੋ ਕੇ ਸਰਦਾ ਵੀ ਨਹੀਂ। ਅੱਗੇ ਚਲੀਏ, ਆਪਾਂ ਗੱਲ ਕਰੀਏ ਕਿ ਗੈਰ ਬਾਸਮਤੀ ਚੌਲਾਂ ਦੀ ਭਾਰਤ ਨੇ ਬਰਾਮਦਗੀ ਤੇ ਪਾਬੰਦੀ ਲਗਾ ਦਿੱਤੀ ਹੈ। ਹਾਂਜੀ, ਇਹ ਵੀ ਇੱਕ ਸੰਕਟ ਦੀ ਆਹਟ ਹੈ। ਜੇ ਗੁਰਪ੍ਰੀਤ ਜੀ ਆਪਾਂ ਦੇਖੀਏ ਤਾਂ ਜਦੋਂ ਐਕਸਪੋਰਟ, ਖਾਸ ਤੌਰ ਤੇ ਐਗਰੀ ਐਕਸਪੋਰਟ ਆਪਾਂ ਜਿਨ੍ਹਾਂ ਨੂੰ ਕਹਿੰਦੇ ਆ, ਜਦੋਂ ਉਹ ਐਕਸਪੋਰਟ ਪਾਬੰਦ ਕੀਤਾ ਜਾਂਦਾ, ਨਹੀਂ ਤਾਂ ਪੈਸਾ ਕਿਹਨੂੰ ਚੰਗਾ ਨਹੀਂ ਲੱਗਦਾ ਮੈਨੂੰ ਦੱਸੋ? ਜੀ ਜੀ, ਪੈਸਾ ਕਿਹਨੂੰ ਤੁਹਾਨੂੰ ਚੰਗਾ ਨਹੀਂ ਲੱਗਦਾ ਕਿ ਮੈਨੂੰ ਚੰਗਾ ਨਹੀਂ ਲੱਗਦਾ? ਆਪਾਂ ਨੂੰ ਸਾਰਿਆਂ ਨੂੰ ਲੱਗਦਾ ਹੈ ਨਾ ਕਿ ਇੰਡੀਆ 'ਚ ਪੈਸਾ ਆਏਗਾ, ਅਸੀਂ ਇੱਥੋਂ ਫਸਲ ਕੋਈ ਭੇਜੀਏ ਬਾਹਰ ਤੇ ਚੰਗਾ ਰੁਪਈਆ ਆਏਗਾ, ਡਾਲਰਾਂ 'ਚ ਆਏਗਾ ਤਾਂ ਡਾਲਰ ਦਾ ਭੰਡਾਰ ਵਧੇਗਾ। ਵੈਸੇ ਵੀ ਤੇ ਹੁਣ ਆਪਾਂ ਦੇਖੀਏ ਅਸੀਂ ਜਿਹੜਾ ਭੰਡਾਰ ਹੈ ਸਾਡਾ ਫਿਰ ਮੈਨੂੰ ਲੱਗਦਾ ਚਲੇ ਗਿਆ ਬਹੁਤ ਜ਼ਿਆਦਾ, ਫਿਰ 600 ਵਾਲਾ ਅੰਕੜਾ ਖੁਸ਼ ਹੋ ਗਿਆ ਜਿਹੜਾ 529 ਤੱਕ ਡਿੱਗ ਪਿਆ ਸੀਗਾ, 600 ਬਿਲੀਅਨ ਤੱਕ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਗੈਰ ਬਾਸਮਤੀ ਚੌਲਾਂ ਦਾ ਤਾਂ ਇਹੋ ਹੈ। ਬਾਸਮਤੀ ਤਾਂ ਆਪਾਂ ਐਕਸਪੋਰਟ ਕਰਦੇ ਹੀ ਆ ਯੂਰਪ ਯੂਨੀਅਨ ਤੱਕ, ਤੇ ਉਹਦੇ 'ਚ ਵੀ ਸਭ ਤੋਂ ਜ਼ਿਆਦਾ ਜਿਹੜੀ ਐਕਸਪੋਰਟ ਹੁੰਦੀ ਬਾਸਮਤੀ ਉਹ ਆਪਣੇ ਮਾਝੇ ਤੋਂ ਜਾਂਦੀ ਹੈ। ਪੰਜਾਬ ਕਹਿ ਲਓ ਕਿ ਅਵਲ ਹੈ ਦੁਨੀਆ ਭਰ 'ਚ ਬਾਸਮਤੀ ਦੇ ਮਾਮਲੇ ਦੇ ਵਿੱਚ। ਆਪਾਂ ਦੇਖੀਏ ਤਾਂ ਸਾਨੂੰ ਬਹੁਤ ਜਿਹੜੇ ਜ਼ਿਆਦਾਤਰ ਆਪਾਂ ਇੱਥੇ ਵਰਤਦੇ ਆ ਮਿਡ ਡੇ ਮੀਲ ਜਾਂ ਫੂਡ ਸਿਕਿਉਰਿਟੀ ਵਾਸਤੇ, ਤਾਂ ਉਹ ਐਕਸਪੋਰਟ ਤੇ ਪਾਬੰਦੀ ਦਾ ਮਤਲਬ ਕੀ ਹੈ? ਬਹੁਤ ਆਸਾਨੀ ਨਾਲ ਤੁਸੀਂ ਸਮਝ ਸਕਦੇ ਹੋ ਕਿ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ, ਜਿਸ ਤਰ੍ਹਾਂ ਦਾ ਇੱਥੇ ਦੇਸ਼ ਦੇ ਵਿੱਚ ਮੌਸਮ ਹੈ, ਤਾਂ ਉਹ ਤੋਂ ਲੱਗਦਾ ਹੈ ਕਿ ਭਾਰਤ ਸਰਕਾਰ ਚਾਹੁੰਦੀ ਹੈ ਕਿ ਕਿਤੇ ਫੂਡ ਕ੍ਰਾਈਸਿਸ ਸਾਡੇ ਨਾਲ ਇੱਥੇ ਪੈਦਾ ਹੋ ਜਾਵੇ। ਜਿਵੇਂ ਆਪਾਂ ਬੀਤੇ ਪ੍ਰੋਗਰਾਮ 'ਚ ਗੱਲ ਕੀਤੀ ਸੀਗੀ ਕਿ ਦੁਨੀਆ ਭਰ ਦੇ ਵਿੱਚ ਰਸ਼ੀਆ ਯੂਕਰੇਨ ਦੀ ਜਿਹੜੀ ਉਹ ਅਨਾਜ ਡੀਲ ਸੀ ਬਲੈਕ ਸੀ ਦੇ ਜ਼ਰੀਏ,
ਉਹ ਟੁੱਟਣ ਤੇ ਇੱਕ ਖਤਰਾ ਇਸ਼ਾਰਿਆ ਇਹਦਾ ਵੀ ਕਿਤੇ ਨਾ ਕਿਤੇ ਇਹੀ ਪੱਖ ਹੈ ਸੋਚਣ ਦਾ ਕਿ ਅਸੀਂ ਨਾ ਰਗੜੇ ਜਾਈਏ। ਸੋ ਅਸੀਂ ਇੱਕ ਵਾਰੀ ਜਿਹੜਾ ਬਾਹਰ ਜਾਂਦਾ ਚੌਲ ਆ ਉਹਨੂੰ ਰੋਕ ਕੇ ਆਪਣਾ ਜਿਹੜਾ ਭੰਡਾਰ ਆ ਉਸਨੂੰ ਮੇਨਟੇਨ ਰੱਖੀਏ। ਤਾਂ ਮੈਨੂੰ ਤਾਂ ਇਹਦੇ ਚ ਇਹੋ ਹੀ ਸੰਕੇਤ ਜਾਪਦਾ ਹੈ। ਤੇ ਦੂਜੀ ਗੱਲ ਇਹ ਆ ਕਿ ਜੇ ਪੰਜਾਬ ਦੇ ਵਿੱਚ ਸਥਿਤੀ ਨਹੀਂ ਸੁਧਰਦੀ, ਮੈਂ ਜਿਵੇਂ ਅੱਗੇ ਵੀ ਅਪੀਲ ਕੀਤੀ ਸੀ ਕਿ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਆ ਉਹਨਾਂ ਨੂੰ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਕਿ ਕਲਾਈਮੇਟ ਚੇਂਜ ਦੇ ਚੱਲਦੇ ਆ ਬਈ ਸਾਡੀ ਖੇਤੀ ਬਹੁਤ ਪ੍ਰਭਾਵਿਤ ਹੋ ਰਹੀ ਹੈ, ਸਾਨੂੰ ਫੌਰੀ ਤੌਰ ਤੇ ਰਾਹਤ ਤੇ ਖੋਜ ਵਾਸਤੇ ਪ੍ਰਬੰਧ ਵਧੇਰੇ ਕਰ ਸਕਦੇ ਐਸਾ ਕੀ ਹੈ। ਸਾਫ਼ ਹੈ, ਸਪਸ਼ਟ ਆ, ਸੰਕੇਤ ਆ ਚੁੱਕੇ ਆ ਕਿ ਇੰਡੀਆ ਜਿਹੜਾ ਹੈ ਉਹ ਇਸ ਵੇਲੇ ਭਾਂਪ ਰਿਹਾ, ਇਹ ਭਾਂਸ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਇੱਥੇ ਕੋਈ ਫੂਡ ਦਾ ਸੰਕਟ ਨਾ ਹੋ ਜਾਵੇ, ਉਹ ਰੋਕ ਦੇਣਾ ਚਾਹੀਦਾ। ਸੋ ਚਾਵਲ ਦੀਆਂ ਕੀਮਤਾਂ ਨੂੰ, ਚੌਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਵਾਸਤੇ ਇਹਨਾਂ ਨੇ ਫੈਸਲਾ ਲਿਆ। ਵੈਸੇ ਵੀ ਜੇ ਤੁਸੀਂ ਦੇਖੋਗੇ ਸਾਡਾ ਵੈਸੇ ਤਾਂ ਇਨਫਲੇਸ਼ਨ ਰੇਟ ਬੜਾ ਕਹ ਲਓ ਇੰਡੀਆ ਦੇ ਵਿੱਚ ਸਹੀ ਰਹਿੰਦਾ ਹੈ, ਪਿੱਛੇ ਜੇ ਟੱਪ ਗਿਆ ਸੀ 6.2 ਤੋਂ ਜਿਹੜੀ ਹੱਦ ਰੱਖੀ ਹੈ ਮੈਕਸਿਮਮ ਦੀ, ਪਰ ਬਾਅਦ ਵਿੱਚ ਫਿਰ ਥੱਲੇ ਲੈ ਆਇਆ। ਪਰ ਇਹ ਮਾਮਲਾ ਜਿਹੜਾ ਹੈ ਨਾ ਸਾਡੇ ਲਈ ਚਿੰਤਾ ਵਾਲਾ ਕੀ ਰਹਿੰਦਾ ਹੈ ਕਿ ਠੀਕ ਹੈ ਖੁਦਰਾ ਮਹਿੰਗਾਈ ਦਰ ਜਿਹੜੀ ਹੈ ਉਹ ਠੀਕ ਕੰਟਰੋਲ ਚ ਆ ਜਾਂਦੀ ਹੈ, ਪਰ ਗੱਲ ਇਹ ਹੈ ਕਿ ਪ੍ਰਚੂਨ ਮਹਿੰਗਾਈ ਦਰ ਤੇ ਖਾਸ ਤੌਰ ਤੇ ਉਹਨੂੰ ਵੀ ਛੱਡ ਦਿਓ। ਆ ਜਿਹੜਾ ਹੈ ਨਾ ਜਿਵੇਂ ਚੌਲ ਹੈ, ਇਹ ਜਿਹੜੀਆਂ ਖਾਣ ਪੀਣ ਵਾਲੀਆਂ ਵਸਤੂਆਂ ਨੇ ਇਹਨਾਂ ਦੀ ਮਹਿੰਗਾਈ ਕਾਬੂ ਹੇਠ ਨਹੀਂ ਆਉਂਦੀ। ਇਹ ਇੰਡੀਆ ਗਵਰਨਮੈਂਟ ਤੇ ਇੰਡੀਅਨ ਲੋਕਾਂ ਵਾਸਤੇ ਬੜਾ ਚਿੰਤਾਜਨਕ ਸਬਬ ਹੈ ਜੀ। ਸੋ ਇਹ ਤਾਂ ਹੈ, ਇਹਨਾਂ ਚੀਜ਼ਾਂ ਤੇ ਵੀ ਕਾਬੂ ਪੈਣਾ ਚਾਹੀਦਾ। ਤੇ ਹਾਈ ਕੋਰਟ ਦਾ ਨਿਰਦੇਸ਼ ਆਇਆ, ਕਹਿੰਦੇ ਲੀਡਰਾਂ ਦੇ ਕੇਸ ਜ਼ਿਆਦਾ ਜਲਦੀ ਨਿਬੇੜੋ, ਰਫਤਾਰ ਫੜੋ। ਤੁਹਾਨੂੰ ਪਤਾ ਹੈ ਦਾਗੀਆਂ ਵਾਲਾ ਮਸਲਾ ਸੁਪਰੀਮ ਕੋਰਟ ਚ ਬਹੁਤ ਸਾਲਾਂ ਤੋਂ ਚੱਲਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਨੂੰ ਕਿਹਾ ਸੀਗਾ, ਮਤਲਬ ਕਿ ਹਾਈ ਕੋਰਟਾਂ ਨੂੰ ਹੁਕਮ ਦਿੱਤੇ ਸਨ ਕਿ ਵੈਸੇ ਹਾਈ ਕੋਰਟ ਆਪਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਗਿਆ, ਉਹਨਾਂ ਨੇ ਸਾਰੇ ਦੇਸ਼ ਦੇ ਹਾਈ ਕੋਰਟਾਂ ਨੂੰ ਕਿਹਾ ਸੀਗਾ ਕਿ ਤੁਸੀਂ ਨਿਗਰਾਨੀ ਕਰਨੀ ਹੈ ਤੇ ਛੇਤੀ ਤੋਂ ਛੇਤੀ ਮਤਲਬ ਕਿ ਇਹਨਾਂ ਵਾਸਤੇ ਸਪੈਸ਼ਲ ਕੋਰਟ ਬਣਾ ਕੇ ਬਈ ਮਾਮਲੇ ਜਿਹੜੇ ਇਹਨਾਂ ਦੇ ਪੈਂਡਿੰਗ ਪਏ ਨੇ, ਜਿਵੇਂ ਵਿਰਸਾ ਸਿੰਘ ਵਲਟੋਆ ਵਾਲਾ ਮਾਮਲਾ ਤੁਸੀਂ ਦੇਖਿਆ ਹੋਵੇਗਾ ਬਾਅਦ ਚ ਨਿਬੜ ਗਿਆ ਸੀ, ਕਿੰਨਾ ਪੁਰਾਣਾ ਸੀ, ਤਕਰੀਬਨ 3 ਦਹਾਕੇ ਤੋਂ ਵੱਧ ਸਮੇਂ ਤੋਂ ਪੁਰਾਣਾ ਸੀਗਾ। ਤਾਂ ਇਸ ਕਰਕੇ ਕਿ ਜਿਹੜੇ ਇਸ ਤਰ੍ਹਾਂ ਦੇ ਇਹਨਾਂ ਨੂੰ ਆਪਾਂ ਨੁਮਾਇੰਦੇ ਕਹਿ ਦਿੰਦੇ ਆ, MP MLA, ਸਾਬਕਾ MP MLA, ਕਿ ਉਹਨਾਂ ਦੇ ਜਿਹੜੇ ਕੇਸ ਆ ਜਲਦੀ ਨਿਬੇੜੇ ਜਾਣ। ਅੱਛਾ, ਹੁਣ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦੋਨਾਂ ਸਟੇਟਾਂ ਦਾ ਮਸਲਾ ਹੈ, ਤਾਂ ਉਹਦੇ ਚ ਕੋਰਟ ਨੇ ਜੋ ਸੰਕੇਤ ਦਿੱਤੇ ਆ ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਜਿਹੜੇ ਛੁੱਟ-ਪੁੱਟ ਮਾਮਲੇ ਆ, ਮਤਲਬ ਜਿੱਦਾਂ ਹੁਣ ਆਪਾਂ ਦੇਖਿਆ ਨਾ ਕਰੋਨਾ ਦੇ ਦੌਰਾਨ ਧਰਨੇ ਲੱਗਦੇ ਸੀਗੇ ਤਾਂ ਕੇਸ ਪਾ ਦਿੱਤਾ ਜਾਂਦਾ ਸੀਗਾ। ਹੁਣ ਉਸ ਸਮੇਂ ਤਾਂ ਉਹ ਕੇਸ ਚਲੋ ਆਪਾਂ ਕਹਿ ਸਕਦੇ ਆ ਕਿ ਜ਼ਰੂਰੀ ਹੋਣਗੇ ਗੁਰਪ੍ਰੀਤ ਜੀ ਉਸ ਸਮੇਂ, ਪਰ ਅੱਜ ਦੀ ਤਾਰੀਖ ਦੇ ਵਿੱਚ ਤਾਂ ਉਹਨਾਂ ਦੀ ਕੋਈ ਵੁਕਤ ਨਹੀਂ ਹੈਗੀ, 188 ਦੀ ਕੋਈ ਵੁਕਤ ਨਹੀਂ ਹੈ। ਉਦੋਂ ਵੀ ਮੌਕੇ ਤੇ ਜ਼ਮਾਨਤ ਹੋ ਜਾਂਦੀ ਸੀਗੀ। ਤਾਂ ਉਹ ਜਿਹੜੇ ਕੇਸ ਅੜੇ ਪਏ ਨੇ, ਹਾਈ ਕੋਰਟ ਦਾ ਕਹਿਣਾ ਹੈ ਕਿ ਬਈ ਉਹਨਾਂ ਕੇਸਾਂ ਨੂੰ ਛੱਡੋ, ਉਹਨਾਂ ਕੇਸਾਂ ਨੂੰ ਛੇਤੀ ਨਿਬੇੜੋ, ਇੱਕ ਪਾਸੇ ਲਾਓ, ਤੇ ਦੂਜੇ ਪਾਸੇ ਜਿਹੜੇ ਵੱਡੇ ਕੇਸ ਨੇ, ਗੰਭੀਰ ਕੇਸ ਨੇ, ਉਹਦੇ ਤੇ ਅਦਾਲਤਾਂ ਕੇਂਦਰਿਤ ਕਰਕੇ ਧਿਆਨ ਤੇ ਦਵਾ-ਦਵੇ ਮਾਮਲੇ ਨਿਬੜ ਜਾਣ। ਕਹਿਣ ਦਾ ਮਤਲਬ ਇਹ ਆ ਕਿ ਜੋ ਸਾਬਕਾ MP ਜਾਂ ਮੌਜੂਦਾ MP, ਸਾਬਕਾ MLA, ਇਹਨਾਂ ਤੇ ਜਿਹੜੇ ਪੈਂਡਿੰਗ ਮਾਮਲੇ ਨੇ ਕਿ ਇਹਨਾਂ ਦਾ ਨਿਬੇੜਾ ਹੋਣਾ ਬਹੁਤ ਜ਼ਰੂਰੀ ਹੈ। ਤੇ ਜਿਹੜੇ ਛੋਟੇ ਆ ਇਹਨਾਂ ਨੂੰ ਮਤਲਬ ਕਿ ਅੱਡ ਕਰਨ ਦੇ ਨਾਲ, ਇਹਨਾਂ ਨੂੰ ਜਦੋਂ ਅੱਡ ਕਰ ਦਿਓਗੇ, ਅੱਡ ਦਾ ਮਤਲਬ ਕਿ ਨਿਬੇੜਾ ਕਰ ਦਿਓ ਜਾਂ ਇਹਨਾਂ ਦਾ ਅੱਡ ਸੁਣਨ ਵਾਲਾ ਕੰਮ ਕਰ ਦਿਓ, ਤਾਂ ਜਿਹੜੀ ਨਿਗਰਾਨੀ ਹੋਏਗੀ ਗੰਭੀਰ ਅਪਰਾਧਿਕ ਮਾਮਲਿਆਂ ਦੀ ਉਹ ਸੌਖੀ ਹੋ ਜਾਏਗੀ, ਮਤਲਬ ਕਿ ਤਾਦਾਦ ਘਟ ਜਾਏਗੀ। ਕਹਿਣ ਦਾ ਭਾਵ ਇਹ ਆ ਕਿ ਉਹ ਭਾਰ ਹੌਲਾ ਹੋ ਜਾਏਗਾ। ਤਾਂ ਇਹ ਹਾਈ ਕੋਰਟ ਨੇ ਕੰਸਰਨ ਜਤਾਇਆ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਇਹ ਕੰਮ ਦਾ ਨਿਬੇੜਾ ਹੋ ਜਾਏਗਾ। ਤੇ ਇਹ ਬਹੁਤ ਅੱਛਾ ਕੰਮ ਕੀਤਾ ਸੀ ਸੁਪਰੀਮ ਕੋਰਟ ਨੇ ਕਿ ਇਹਨਾਂ ਵਾਸਤੇ ਵਿਸ਼ੇਸ਼ ਅਦਾਲਤਾਂ ਬਣਾ ਦਿੱਤੀਆਂ। ਜੇ ਨਾ ਹੁੰਦੀਆਂ ਤੇ ਅੱਜ ਜਗਦੀਸ਼ ਟਾਈਟਲਰ ਤੇ ਤੁਸੀਂ ਦੇਖੋ ਕਿ ਉਹ ਕੇਸ ਪੁਲਵੰਗਸ਼ ਗੁਰਦੁਆਰਾ ਜਿਹਦੇ ਵਿੱਚ ਸਿੱਖਾਂ ਨੂੰ ਜਲਾਇਆ ਗਿਆ ਸੀਗਾ, ਤਾਂ ਉਹ ਮਾਮਲਾ ਏਡੀ ਛੇਤੀ ਨਾ ਚੱਲਦਾ। ਅੱਜ ਜਗਦੀਸ਼ ਟਾਈਟਲਰ ਸਕੰਜੇ ਚ ਨਾ ਆਉਂਦਾ ਕਿਉਂਕਿ ਉਹ ਵੀ ਸਾਬਕਾ ਮੈਂਬਰ ਪਾਰਲੀਮੈਂਟ ਆ, ਤਾਂ ਉਹਦੇ ਖਿਲਾਫ ਚਾਰਜਸ਼ੀਟ ਫਾਈਲ ਹੋਈ ਤਾਂ ਤੁਰੰਤ ਸੁਣਵਾਈ ਜਿਹੜੀ ਹੈ ਸ਼ੁਰੂ ਹੋ ਗਈ, ਕਿਉਂਕਿ ਸਾਬਕਾ
ਜਾਂ ਮੌਜੂਦਾ ਐਮਪੀਆਂ ਵਾਸਤੇ ਅੱਡ ਤੋਂ ਕੋਟਾਂ ਦਾ ਗਠਨ ਹੋ ਚੁੱਕਾ ਹੈ। ਇਹ ਇਹਨਾਂ ਨੇ ਵਧੀਆ ਕੀਤਾ। ਅੱਗੇ ਕੀ ਹੁੰਦਾ ਸੀ, ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਿੰਦਾ, ਥੋੜਾ ਜਿਹਾ ਸਮਾਂ ਚਾਹਾਂਗਾ ਕਿ ਹੁੰਦਾ ਕੀ ਸੀ ਕਿ ਆਮ ਤੌਰ ਤੇ ਅੱਗੇ ਫਰਜ਼ ਕਰੋ, ਇੱਕ ਕੇਸ ਚੱਲ ਰਿਹਾ ਸੀ ਭਗਵੰਤ ਮਾਨ ਹੋਰਾਂ ਤੇ, ਵੈਸੇ ਤਾਂ ਇਹਨਾਂ ਤੇ 3-4 ਕੇਸ ਨੇ ਜੇ ਦੇਖੀਏ ਤਾਂ, ਮੰਨ ਲਓ ਇੱਕ ਕੇਸ ਚੱਲ ਰਿਹਾ ਸੀ ਭਗਵੰਤ ਮਾਨ ਹੋਰਾਂ ਤੇ, ਉਦੋਂ ਤਾਂ ਉਹ ਆਮ ਵਿਰੋਧੀ ਧਿਰ ਦੇ ਆਗੂ ਸੀ ਤੇ ਬਾਅਦ ਚੋਂ ਮੁੱਖ ਮੰਤਰੀ ਬਣ ਗਏ, ਤੇ ਇਹਨਾਂ ਦੀ ਪੁਲਿਸ ਆਪ ਹੀ ਉੱਥੇ ਇੱਕ ਅਰਜ਼ੀ ਫਾਈਲ ਕਰ ਦੇਵੇ ਕਿ ਮਾਮਲਾ ਖਤਮ ਕਰ ਦਿਓ ਜੀ। ਇਸ ਤਰ੍ਹਾਂ ਨਾ ਹੋਵੇ, ਇਹਦੇ ਵਾਸਤੇ ਵੀ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਕਿ ਕੋਈ ਵੀ ਮਾਮਲਾ ਸਿੱਧੇ ਤੌਰ ਤੇ ਸਰਕਾਰ ਖਤਮ ਨਹੀਂ ਕਰ ਪਾਏਗੀ, ਉਹਦੇ ਵਾਸਤੇ ਪਹਿਲਾਂ ਤੁਹਾਨੂੰ ਹਾਈ ਕੋਰਟ ਚੋਂ ਅਪਰੂਵਲ ਲੈਣੀ ਪਏਗੀ। ਕਲੀਅਰ ਹੋ ਗਿਆ? ਨਹੀਂ ਤਾਂ ਮੈਂ ਤੁਹਾਨੂੰ ਦੁਬਾਰਾ ਸਮਝਾ ਸਕਦਾ ਕਿ ਅੱਗੇ ਕੀ ਹੁੰਦਾ ਸੀਗਾ, ਆਪ ਹੀ ਇਹ ਕੇਸਾਂ 'ਚ ਹੁੰਦੇ ਸੀਗੇ ਉਲਝੇ ਤੇ ਆਪ ਹੀ ਮਤਲਬ ਕਿ ਕਲੀਨ ਚਿੱਟ ਦਿਵਾ ਦਿੰਦੇ ਸੀ ਉੱਥੇ ਜਾਂ ਕਲੋਜ਼ਰ ਰਿਪੋਰਟ। ਪਰ ਹੁਣ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਕਿ ਜੇਕਰ ਕਿਸੇ ਕੇਸ 'ਚ ਵੀ ਇਸ ਤਰ੍ਹਾਂ ਦਾ ਕੋਈ ਮਸਲਾ ਬਣਦਾ ਹੈ ਤਾਂ ਪਹਿਲਾਂ ਤੁਹਾਨੂੰ ਹਾਈ ਕੋਰਟ ਦੀ ਅਪਰੂਵਲ ਜਿਹੜੀ ਹੈ ਉਹ ਲੈਣੀ ਲਾਜ਼ਮ ਹੋਏਗੀ। ਜੀ, ਸੋ ਇਹ ਕੰਮ ਤੇਜ਼ੀ ਨਾਲ ਹੋਣਾ ਬਣਦਾ ਵੀ ਹੈ। ਸੋ ਅੱਗੇ ਚੱਲਦੇ ਆ ਕਿ ਵਿਧਾਇਕ ਦੀ ਨਿਰਾਦਰਗੀ ਦਾ ਮਾਮਲਾ ਤਾਂ ਤੱਕ ਪਹੁੰਚ ਗਿਆ ਕਹਿੰਦੇ। ਹਾਂਜੀ, ਇਹ ਮਾਮਲਾ ਜਿਹੜਾ ਸੀਗਾ ਉਹ ਗੋਗੀ ਨਾਲ ਜੁੜਿਆ ਹੋਇਆ। ਗੁਰਪ੍ਰੀਤ ਗੋਗੀ, ਇਹ ਵੀ ਲੁਧਿਆਣੇ ਦੇ ਚਰਚਿਤ ਐਮਐਲਏ ਆ। ਚੋਣਾਂ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਸਕੂਟੀ ਦੱਬੀ ਫਿਰਦੇ ਸਨ, ਇੱਕ ਚਿੱਟੀ ਜੀ ਸਕੂਟਰ ਤੇ ਝਾੜੂ ਦੇ ਨਾਲ, ਉਹ ਵੀ ਫਾਈਲ ਹਾਂ ਚਿੱਟੀ ਜੀ ਸਕੂਟਰੀ ਸੀ, ਕਬੂਤਰੀ ਰੰਗੀ ਜਿਵੇਂ ਚਿੱਟੀ ਕਬੂਤਰੀ ਹੁੰਦੀ ਹੈ ਨਾ, ਉਹ ਦੱਬੀ ਫਿਰਦੇ ਸਨ। ਤੇ ਬਾਅਦ ਦੇ ਵਿੱਚ ਜਿੱਤ ਕੇ ਤੇ ਉਹ ਲੈਂਬਰਗਿਨੀ ਲਈ, ਫਿਰ ਨਾ ਪਤਾ ਨਹੀਂ ਮੈਂ ਸਹੀ ਲਿਆ ਕਿ ਗਲਤ ਆ, ਉਹ ਹੋਰ ਗੀਤਾਂ ਦੇ ਵਿੱਚ ਲੈਂਬਰਗਿਨੀ ਦੇ ਵਿੱਚ ਲਾਉਣਾ ਹੈ ਤੂੰ ਗੇੜੀਆਂ, ਤਾਂ ਮਤਲਬ ਕਿ ਲੈਂਬਰਗਿਨੀ ਦੇ ਵਿੱਚ ਤੁਰਿਆ ਫਿਰੇ। ਲੋਕਾਂ ਨੇ ਪੁੱਛਿਆ ਕਿ ਭਾਜੀ ਹੁਣ ਸਕੂਟੀ ਕਿੱਥੇ ਚਲ ਗਈ? ਕਹਿੰਦਾ ਕਿ ਉਹਦੇ ਯਾਰ ਦੇਖੋ ਇਹ ਮੇਰੇ ਪੁੱਤਰ ਦੀ ਹੈ, ਐਵੇਂ ਮੈਂ ਹੁੰਟੇ ਮਾਂਟੇ ਕਰਦਾ ਫਿਰਦਾ। ਤਾਂ ਉਦੋਂ ਬਹੁਤ ਇਹ ਹੋਇਆ ਸੀ। ਤਾਂ ਖੈਰ ਮਾਮਲਾ ਕੀ ਸੀ ਕਿ ਇਹਨਾਂ ਨੂੰ ਦੱਸ ਇੱਕ ਮੁਸ਼ਕਿਲ ਇਹ ਆਈ ਸੀ ਕਿ ਜਿਹੜੇ ਉਸ ਵੇਲੇ ਮੀਟਿੰਗ ਨੁਮਾਇੰਦਗੀ ਕਰ ਰਹੇ ਸੀ ਪ੍ਰਿੰਸੀਪਲ ਸਕੱਤਰ ਦਲੀਪ ਕੁਮਾਰ, ਕਹਿੰਦੇ IAS ਦਲੀਪ ਕੁਮਾਰ, ਵੈਸੇ ਇਹਨਾਂ ਦੀ ਸਰਕਾਰ ਦੇ ਨਾਲ ਥੋੜੀ ਜਿਹੀ ਕਹਿ ਲਓ ਕਿ ਹਾਂ ਚਾਹਾਂ ਘੱਟ ਪਰਦੇ ਨੇ, ਕੁਛ ਅਫਸਰ ਅੱਖ ਚ ਰੱਖਦੇ ਹੁੰਦੇ ਆ ਆਏ ਜਦੋਂ, ਤਾਂ ਗੋਗੀ ਨੂੰ ਪੁੱਛਿਆ ਕਿ ਉਹ ਕਿਸ ਹੈਸੀਅਤ ਨਾਲ ਮੀਟਿੰਗ 'ਚ ਬੈਠੇ ਹਨ, ਤਾਂ ਗੁਰਪ੍ਰੀਤ ਗੋਗੀ ਨੇ ਦੱਸਿਆ ਕਿ ਵਿਧਾਇਕ ਹਨ ਤੇ ਮੀਟਿੰਗ ਲਈ ਆਪਣੇ ਨਾਲ ਵਫਦ ਲੈ ਕੇ ਆਏ। ਤੇ IAS ਨੇ ਦੱਸਦੇ ਕਿ ਗਰਮ ਹੋ ਕੇ ਇਹਨਾਂ ਨੂੰ ਚੰਗਾ ਮੀਟਿੰਗ ਦਾ ਤਾਂ ਇਹਨਾਂ ਨੇ ਆਪਣਾ ਅਪਮਾਨ ਸਮਝਿਆ। ਹੁਣ ਤੁਹਾਨੂੰ ਇਸ ਗੱਲ ਦਾ ਤਾਂ ਇਲਮ ਹੋਏਗਾ ਕਿ ਜਿਹੜੇ ਇਹ ਖਾਸ ਲੋਕ ਹੁੰਦੇ ਨੇ, ਚੁਣੇ ਹੋਏ ਨੁਮਾਇੰਦੇ ਹੁੰਦੇ ਆ, ਪ੍ਰੋਟੋਕਾਲ ਦੇ ਮੁਤਾਬਕ ਜਾਂ ਵਿਧਾਨ ਸਭਾ ਦੇ ਵਿੱਚ ਜਿਹੜੇ ਵਿਸ਼ੇਸ਼ ਅਧਿਕਾਰ ਹੁੰਦੇ ਉਹਨਾਂ ਦੇ ਮੁਤਾਬਕ ਇਹਨਾਂ ਨੂੰ ਸਨਮਾਨ ਜਿਹੜਾ ਅਫਸਰਸ਼ਾਹੀ ਵੱਲੋਂ ਦੇਣਾ ਜ਼ਰੂਰੀ ਹੁੰਦਾ ਹੈ। ਇਹ ਮਾਮਲਾ ਜਿਹੜਾ ਹੈ ਉਹ ਚਲੇ ਗਿਆ ਹੁਣ ਫਿਰ ਕਹਿ ਲਓ ਕਿ ਵਿਸ਼ੇਸ਼ ਅਧਿਕਾਰ ਕਮੇਟੀ ਦੇ ਕੋਲ, ਤੇ 25 ਜੁਲਾਈ ਲਈ ਇਹਨਾਂ ਨੂੰ ਸਮਨਿੰਗ ਹੋ ਗਈ ਆ। ਇੱਕ ਤੇ ਅੱਖ 'ਚ ਰੜਕਦਾ ਤੂੰ, ਸਾਡੇ ਵਿਧਾਇਕ ਤੇ ਪੜਿਆ ਤੂੰ, ਤੇ ਹੁਣ ਹੁੰਦੇ ਅੱਗੇ ਕੁਛ ਅਫਸਰ ਤਲਬ ਕੀਤੇ ਸਨ, ਤਲਬ ਕਰਕੇ ਤੇ ਉਦੋਂ ਸੰਧਵਾ ਸਾਹਿਬ ਨੇ ਮਤਲਬ ਕਿ ਇਹਨਾਂ ਨੂੰ ਤਾੜਿਆ ਸੀਗਾ ਕਿ ਬਈ ਗਾਂ ਤੋਂ ਤੁਹਾਨੂੰ ਬਹੁਤ ਸਖਤ ਸਜ਼ਾ ਦਿੱਤੀ ਜਾ ਸਕਦੀ ਹੈ, ਇਵਨ ਦੈਟ ਕਿ ਜੇਲ੍ਹ ਵੀ ਹੋ ਸਕਦੀ ਹੈ ਬਾਈ, ਸੰਭਲ ਕੇ ਜ਼ਰਾ। ਪਰ ਇਹ ਮਾਮਲਾ ਹੁਣ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧਦੇ ਹਾਂ। ਅਗਲੀ ਖਬਰ ਹੈ ਕਿ ਪੰਜਾਬੀ ਵਿਸ਼ਾ ਨਾ ਪੜਾਉਣ ਵਾਲੇ ਸਕੂਲ ਨੂੰ ਜੁਰਮਾਨਾ ਹੋਇਆ ਜੀ। ਕਿੱਥੇ ਤੇ ਕਿੰਨਾ ਜੁਰਮਾਨਾ ਹੋਇਆ ਜੀ? ਦੇਖੋ, ਇਹ ਸ਼ੁੱਕਰਵਾਰ ਨੂੰ MAT ਇੰਟਰਨੈਸ਼ਨਲ ਸਕੂਲ ਜਿਹੜਾ ਸੈਕਟਰ 79 ਦੇ ਵਿੱਚ ਹੈ, ਯਾਨੀ ਮੋਹਾਲੀ ਦੇ ਵਿੱਚ ਆ, ਤਾਂ ਇੱਥੇ ਇੱਕ ਮਾਮਲਾ ਜਿਹੜਾ ਆਇਆ ਸੀ ਸਾਹਮਣੇ ਕਿ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਦੇ ਤੌਰ ਤੇ ਨਹੀਂ ਸੀ ਪੜ੍ਹਾਇਆ ਜਾ ਰਿਹਾ, ਸੋ ਇਸ ਕਰਕੇ ਨਿੱਜੀ ਸਕੂਲ ਨੂੰ 50,000 ਰੁਪਏ ਜੁਰਮਾਨਾ ਕੀਤਾ ਗਿਆ ਵਾ। ਜੁਰਮਾਨਾ ਕੀਤਾ ਗਿਆ ਤੇ ਇਹ ਕਹਿੰਦੇ ਆ ਕਿ 5 ਦਿਨ ਦੇ ਅੰਦਰ ਅੰਦਰ ਜੁਰਮਾਨਾ ਭਰਨਗੇ, ਇਹ ਹਦਾਇਤਾਂ ਨੇ। ਤਾਂ ਦੇਖੋ ਇਹ ਇੱਕ ਚੰਗੀ ਪਹਿਲ ਕਦਮੀ ਆ। ਅੱਗੇ ਆਪਾਂ ਦੇਖਿਆ ਇਹ ਚੇਤਾਵਨੀ ਦੇ ਦਿੰਦੇ ਆ, ਹਾਂ ਜੀ ਚੇਤਾ ਦਿੱਤਾ ਜੀ, ਚੇਤਾਵਨੀ ਹੈ ਜੀ। ਚੇਤਾਵਨੀਆਂ ਚਤੂਵਨੀਆਂ ਨਾਲ ਕੁਛ ਨਹੀਂ ਹੁੰਦਾ।
ਦਰਅਸਲ ਕੀ ਹੈ ਕਿ ਜਦੋਂ ਤੁਹਾਡੇ ਕੋਲ ਹੈਗਾ ਹੀ ਆ, ਆਪਾਂ ਦੇਖਦੇ ਆ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਅਮੈਂਡਮੈਂਟ ਐਕਟ, ਇਹ ਸਾਰਾ ਕੁਛ ਹੈ ਜਿਹੜਾ ਉਹ ਹੁੰਦਾ ਹੈ, ਤੁਸੀਂ ਕਰ ਸਕਦੇ ਹੋ, ਨਿਯਮ ਆ ਤੁਹਾਡੇ ਕੋਲ, ਕਿਉਂਕਿ ਪਹਿਲੀ ਵਾਰ ਲੰਘਣ ਤੇ 50,000 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਇਹ ਇਹਦੇ ਵਿੱਚ ਹੈ ਤੁਹਾਡੇ ਕੋਲ, ਤਾਂ ਇਹ ਐਕਸ਼ਨ ਬਹੁਤ ਪਹਿਲਾਂ ਲੈ ਲੈਣੇ ਚਾਹੀਦੇ ਸੀਗੇ। ਇਹ ਸਾਡੇ ਵਾਸਤੇ ਬਦਕਿਸਮਤੀ ਦੀ ਗੱਲ ਆ ਕਿ ਸਾਡੇ ਹੀ ਸਕੂਲਾਂ 'ਚ ਪੰਜਾਬੀ ਨੂੰ ਬੇਕਦਰੀ ਦਾ ਸਾਹਮਣਾ ਕਰਨਾ ਪੈਂਦਾ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਵਾਂ, ਫਰਵਰੀ ਦੇ ਵਿੱਚ ਨਾ ਯੂਨੈਸਕੋ ਦੀ ਇੱਕ ਬੜੀ ਅੱਛੀ ਸਟੱਡੀ ਆਈ ਹੈ ਸਾਡੀਆਂ ਲੋਕਲ ਲੈਂਗੁਏਜਸ ਤੇ, ਤਾਂ ਉਹਦੇ 'ਚ ਸਾਡੀ ਮਾਂ ਬੋਲੀ ਨੂੰ, ਸਾਡੀ ਪਿਆਰੀ ਮਾਂ ਬੋਲੀ ਨੂੰ ਉਹਨਾਂ ਨੇ ਇੰਡੀਆ 'ਚੋਂ ਅਵਲ ਰੱਖਿਆ ਕਿ ਇਹਦੇ ਰਾਹੀਂ ਜਿਹੜੇ ਬੱਚੇ ਸਿੱਖਦੇ ਨੇ ਨਾ, ਉਹ ਕੌਮਾਂਤਰੀ ਪੱਧਰ ਤੇ ਯਾਨੀ ਜੋ ਉਹਨਾਂ ਦੀ ਯੋਗਤਾ ਹੁੰਦੀ ਹੈ ਅੱਗੇ ਜਾ ਕੇ, ਤਾਂ ਉਹਦੇ ਵਿੱਚ ਅਵਲ ਨੇ ਪੂਰੇ ਮੁਲਕ ਦੇ ਵਿੱਚੋਂ। ਜਿਹੜੀਆਂ ਅਦਰ ਲੈਂਗੁਏਜ ਨੇ, ਜਿਹੜੀਆਂ ਆਪਣੀਆਂ ਖੇਤਰੀ ਭਾਸ਼ਾਵਾਂ ਨੇ, ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਬੈਸਟ ਪੰਜਾਬੀ ਗਿਣੀ ਗਈ ਆ। ਤੁਸੀਂ ਅੰਦਾਜ਼ਾ ਲਾ ਲਓ ਕਿੱਡੀ ਵੱਡੀ ਇਹ ਪ੍ਰਾਪਤੀ ਆ, ਪਰ ਅਸੀਂ ਤੇ ਆਪ ਇੱਕ ਸ਼ਾਇਦ ਇਹਨਾਂ ਪ੍ਰਾਪਤੀਆਂ ਨੂੰ ਗੌਲਦੇ ਨੇ, ਕੀ ਕਰੀਏ। ਸੋ ਇਸ ਕਰਕੇ ਚੰਗਾ ਕੰਮ ਕੀਤਾ ਇਹਨਾਂ ਨੇ, ਜਿੱਥੇ ਵੀ ਇਹ ਚੰਗਾ ਕੰਮ ਕਰਦੇ ਅਸੀਂ ਇਹ ਠੋਕ ਕੇ ਕਹਿੰਦੇ ਆ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਅੱਗੇ ਇਹਨਾਂ ਨੇ ਐਵੇਂ ਛੱਡਤਾ ਸੀਗਾ ਤੀਰ ਤੁੱਕਾ ਜਿਹਾ ਕਿ ਦੇਖੋ ਜੀ ਇੰਨੀ ਤਰੀਕ ਤੱਕ ਬੋਰਡ ਪੰਜਾਬੀ ਚ ਲਾ ਦਿਆਂਗੇ, ਕਰ ਦਿਆਂਗੇ, ਉਹ ਕਰ ਦਿਆਂਗੇ, ਉਹ ਸਿਰਫ ਸਟੰਟ ਬਾਜ਼ੀਆਂ ਸੀ। ਕੰਮ ਕਰਨਾ ਤਾਂ ਇਦਾਂ ਕਰੋ, ਸਕੂਲਾਂ 'ਚ ਜ਼ਰੂਰੀ ਕਰੋ, ਸੰਸਥਾਵਾਂ 'ਚ ਜ਼ਰੂਰੀ ਕਰੋ, ਫਿਰ ਜੋ ਬੈਂਕਾਂ ਦੀ ਆ, ਇਹ ਸਾਰੀਆਂ ਦੀ ਭਾਸ਼ਾ ਠੀਕ ਹੋ ਜਾਏਗੀ, ਇਹ ਦਰਜਾ ਦੇਣਾ ਸ਼ੁਰੂ ਕਰ ਦੇਣਗੇ, ਤਾਂ ਮੈਨੂੰ ਲੱਗਦਾ ਕਿ ਬਿਹਤਰ ਆ। ਉਧਰੋਂ ਸੁੱਖ ਨਾਲ ਇੱਕ ਪਟੀਸ਼ਨ ਜਿਹੜੀ ਉਹ ਚੱਲ ਰਹੀ ਹੈ ਹਾਈ ਕੋਰਟ ਦੇ ਵਿੱਚ, ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ 'ਚ ਅਦਾਲਤੀ ਭਾਸ਼ਾ ਵੀ ਸਾਡੀ ਪੰਜਾਬੀ ਹੋ ਸਕਦੀ ਆ। ਜੀ, ਸੋ ਇਹ ਤਾਂ ਹੈ, ਛੋਟੀਆਂ ਛੋਟੀਆਂ ਤਬਦੀਲੀਆਂ ਤੋਂ ਹੀ ਵੱਡਾ ਬਦਲਾਅ ਆਉਂਦਾ ਹੈ। ਸੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਅੱਗੇ ਚੱਲਦੇ ਹਾਂ, ਪੰਜਾਬ ਦੇ ਸਾਬਕਾ ਡੀਜੀਪੀ ਦੀ ਪਤਨੀ ਨਾਲ ਠੱਗੀ ਹੋਈ ਹੈ ਜੀ। ਛੱਲਾ ਠੱਗੀਆਂ ਮਾਰ ਗਿਆ ਠੱਗੀਆਂ। ਗੱਲ ਇਹ ਆ ਕਿ ਬਈ ਇਹ ਠੱਗੀਆਂ ਜਿਹੜੀਆਂ ਨੇ ਆਨਲਾਈਨ ਚੱਲਦੀਆਂ, ਛੱਲਾ ਕਹਿੰਦੇ ਉਹ ਛੱਲਾ ਮੁੜ ਕੇ ਨਹੀਂ ਆਇਆ, ਤੇ ਉਧਰੋਂ ਵੀਡੀਓ ਆਉਣ ਲੱਗ ਪਈਆਂ ਕਿ ਛੱਲਾ ਮੁੜ ਕੇ ਆਵੇ ਵੀ ਕਿਵੇਂ, ਟਰੱਕ ਲਿਆ ਉਹਨੇ ਕਿਸ਼ਤਾਂ ਤੇ, ਘਰ ਲਿਆ ਕਿਸ਼ਤਾਂ ਤੇ, ਬਾਹਰ ਦੀ ਜ਼ਿੰਦਗੀ ਬਈ ਬਹੁਤ ਔਖੀ ਹੈ, ਛੱਲਾ ਨਹੀਂ ਮੁੜ ਕੇ ਆਉਂਦਾ। ਤੇ ਗੱਲ ਇਹ ਆ ਕਿ ਇੱਥੇ ਛੱਲੇ ਜਿਹੜੇ ਆ ਉਹ ਠੱਗੀਆਂ ਵੀ ਮਾਰਦੇ ਨੇ, ਆਨਲਾਈਨ ਠੱਗੀਆਂ ਵਾਲਿਆਂ ਨੂੰ ਉਹਨਾਂ ਨੂੰ ਵੀ ਛੱਲਾ ਕਹਿ ਦਿੰਦੇ, ਛੱਲਾ ਠੱਗੀਆਂ ਮਾਰ ਗਿਆ ਠੱਗੀਆਂ। ਇਹ ਛੱਲੇ ਦੇ ਵੀ ਕਈ ਮਤਲਬ ਕੱਢੀ ਫਿਰਦੇ ਨੇ ਲੋਕ। ਤਾਂ ਗੱਲ ਇਹ ਆ ਕਿ ਬਈ ਅੱਗੇ ਵੀ ਆਪਾਂ ਦੇਖਿਆ ਸੀ ਪਰਨੀਤ ਕੌਰ ਦੇ ਨਾਲ ਵੀ ਹੋ ਗਿਆ ਸੀ, ਫਿਰ ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਦੂਲੋ ਨਾਲ ਵੀ ਹੋ ਗਿਆ ਸੀਗਾ, ਇੱਕ ਅੱਧ ਹੋਰ ਨਾਲ ਵੀ ਹੋ ਗਿਆ ਸੀਗਾ। ਤਾਂ ਕਹਿਣ ਦਾ ਭਾਵ ਇਹ ਆ ਕਿ ਇਸ ਤਰ੍ਹਾਂ ਦੀਆਂ ਠੱਗੀਆਂ ਜਿਹੜੀਆਂ ਨੇ ਨਾ, ਉਹ ਬਹੁਤ ਸਾਰੇ ਲੋਕਾਂ ਨਾਲ ਆਨਲਾਈਨ ਹੋਈਆਂ, ਤੇ ਉਹਨਾਂ ਦੇ ਵਿੱਚ ਲੀਡਰ ਵੀ ਸ਼ਾਮਲ ਹੈ। ਲੀਡਰਾਂ ਤੋਂ ਗਾਂ ਇਹ ਗੱਲ ਆ ਕਿ ਡੀਜੀਪੀ ਭਾਵਰਾ, ਜਿਨ੍ਹਾਂ ਦਾ ਤੁਹਾਨੂੰ ਪਤਾ ਬਹੁਤ ਨਾਮ ਚੱਲਿਆ ਸੀਗਾ, ਸਾਬਕਾ ਡੀਜੀਪੀ, ਇਹਨਾਂ ਦੀ ਸੁਪਤਨੀ ਹੈ ਜਿਹੜੀ, ਇਹਨੂੰ ਇੱਕ ਵਿਅਕਤੀ ਨੇ ਫੋਨ ਕੀਤਾ ਕਿ ਸੰਪਰਕ ਕੀਤਾ, ਹੁਣ ਪਤਾ ਨਹੀਂ ਕਿਸ ਤਰ੍ਹਾਂ, ਕਿ ਮੈਂ ਜੀ ਫੌਜ ਦੇ ਵਿੱਚ ਆ, ਅਫਸਰ ਆ, ਤੇ ਇਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸ਼ਿਫਟ ਕਰਨਾ ਹੈ, ਤੇ ਉਹਦੇ ਲਈ ਇੱਕ ਫਲੈਟ ਕਿਰਾਏ ਤੇ ਲੈਣਾ ਹੈ। ਤੇ ਗੱਲਾਂ ਬਾਤਾਂ 'ਚ ਮਤਲਬ ਕਿ ਉਹ, ਹੁਣ ਤੁਹਾਨੂੰ ਪਤਾ ਹੈ ਪੁਲਿਸ ਅਫਸਰ ਦੀ ਘਰ ਵਾਲੀ ਸੀ, ਤਾਂ ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਲੈ ਲਓ, ਇਹ ਲੈ ਲਓ। ਉਹਨੂੰ ਇਹ ਲੱਗਿਆ ਵੀ ਆਰਮੀ ਦਾ ਅਫਸਰ ਆ ਰਿਹਾ, ਅਫਸਰਾਂ ਦੇ ਘਰ ਅਫਸਰ ਕਿਰਾਏਦਾਰ ਹੋਣ ਤੇ ਗੱਲਾਂ ਹੀ ਕੁਝ ਹੋਰ ਹੁੰਦੀਆਂ ਨੇ। ਅੱਛਾ, ਉਹਨੇ 25,000 ਰੁਪਇਆ ਕਿਰਾਇਆ ਜਿਹੜਾ ਸੀਗਾ ਉਹ ਫਿਕਸ ਕਰ ਲਿਆ। ਠੱਗ ਨੇ 1 ਮਹੀਨੇ ਦਾ ਐਡਵਾਂਸ ਪੁੱਛਿਆ ਵੀ ਹਾਂ ਦੱਸੋ ਤੁਹਾਡਾ ਖਾਤਾ ਨੰਬਰ ਕੀ ਆ, ਖਾਤਾ ਨੰਬਰ ਦੱਸ ਦਿੱਤਾ। ਫਿਰ ਉਹਦੇ ਵਿੱਚ ਉਹਨੇ 5 ਰੁਪਏ ਪਾ ਦਿੱਤੇ ਕਨਫਰਮ ਕਰਨ ਲਈ ਕਿ ਬਈ ਹੁਣ ਬਾਕੀ ਰਾਸ਼ੀ ਖਾਤੇ 'ਚ ਜਾਂਦੀ ਹੈ ਕਿ ਨਹੀਂ, ਪਹਿਲਾਂ ਦੇਖ ਲਈਏ। ਤੇ ਫਿਰ ਨਾਲ ਇੱਕ ਲਿੰਕ ਭੇਜ ਦਿੱਤਾ ਕਿ ਹਾਂਜੀ ਕਨਫਰਮ ਹੈ, ਤੁਸੀਂ ਆਹ ਲਿੰਕ ਜਿਹੜਾ ਕਲਿੱਕ ਕਰ ਦਿਓ ਤੇ ਕਨਫਰਮ ਹੋ ਜਾਏਗਾ। ਉਹਨੇ ਜਦ ਲਿੰਕ ਕਲਿੱਕ ਕੀਤਾ ਤੇ ਬਸ ਇੱਕ ਕਲਿੱਕ ਸੇ ਤੇ ਦੂਰ ਹੁੰਦਾ ਬੰਦਾ। ਤਾਂ ਜਦੋਂ ਕਲਿੱਕ ਕੀਤਾ ਤੇ ਉਧਰ ਉਹਨੇ ਕੰਮ ਘੜੇ 'ਚ ਕਰ ਦਿੱਤਾ, ਤੇ 2,84,340 ਰੁਪਏ ਜਿਹੜੇ ਸੀ ਉਹ ਖਾਤੇ 'ਚੋਂ ਡੈਬਿਟ ਹੋ ਗਏ। ਤੇ ਉਹਨੇ ਨਾਲ ਦੀ ਨਾਲ ਠੱਗ ਨੇ ਜਿਹੜੀ ਹੈ ਰਾਸ਼ੀ ਮਾਰੀ ਜੀਓ ਮਾਰਟ ਦੇ ਖਾਤੇ ਦੇ ਵਿੱਚ, ਤੇ ਉਹ ਤੁਹਾਨੂੰ ਪਤਾ ਉੱਥੋਂ ਜੋ ਮਰਜ਼ੀ ਖਰੀਦੋ ਤੇ ਜੋ ਮਰਜ਼ੀ ਲਓ। ਪਰ ਇਹਨਾਂ ਨੇ ਖਹਿੜਾ ਨਹੀਂ ਛੱਡਿਆ। ਆਮ ਬੰਦਾ ਹੁੰਦਾ ਤੇ ਉਹਦੀ ਤੇ ਸ਼ਿਕਾਇਤ ਹੀ ਦਰਜ ਨਹੀਂ ਸੀ ਹੋਣੀ। ਜਾ ਕੇ ਇਹਨਾਂ ਨੇ ਭਰਤਪੁਰ ਇਲਾਕੇ ਦੇ ਵਿੱਚੋਂ ਫੜ ਲਿਆਂਦਾ ਬੰਦਾ। ਹਿਸਾਬ ਲਾ ਲਓ 2-2.5 ਲੱਖ ਦੀ ਠੱਗੀ ਹੋਈ। ਇੱਥੇ ਲੱਖਾਂ ਰੁਪਈਆਂ ਦੀ, ਕਰੋੜਾਂ ਰੁਪਈਆਂ ਦੀ ਠੱਗੀ ਜਿਹੜੀ ਹੈ ਨਾ, ਉਹ ਗੌਲੀ ਨਹੀਂ ਜਾਂਦੀ। ਸੋ ਠੱਗ ਫੜ ਲਿਆ। ਪਰ ਇਹ ਵੇਖੋ ਕਿ ਆਮ
ਬੰਦੇ ਦਾ ਕੀ ਹਾਲ ਹੋਏਗਾ ਫਰੌਡੀਆਂ ਦੇ ਹੱਥੋਂ, ਜਦ ਕਿ ਇੱਥੇ ਲੀਡਰ ਤੇ ਅਫਸਰਾਂ ਦੇ ਘਰ ਵਾਲੇ ਵੀ ਲੁੱਟੇ ਜਾ ਰਹੇ ਨੇ। ਇਹ ਤਾਂ ਹੈ। ਸੋ ਇਹ ਸਹੂਲਤਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਉਸ ਵਿਅਕਤੀ ਨੂੰ ਮਿਲਦੀਆਂ ਨੇ ਜਿਹੜਾ ਕਿਸੇ ਅਹਿਮ ਅਹੁਦੇ ਤੇ ਰਿਹਾ ਹੁੰਦਾ ਹੈ। ਇਹਨਾਂ ਦੀ ਇਹੀ ਸਾਰੀਆਂ ਚੀਜ਼ਾਂ ਦੇ ਹੱਕਦਾਰ ਆਮ ਲੋਕ ਵੀ ਨੇ, ਕਿਉਂਕਿ ਸਾਰੇ ਸਮਾਨ ਨੇ। ਇਹ ਸੰਵਿਧਾਨ ਕਹਿੰਦਾ ਹੈ, ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਹੈ। ਸੋ ਅੱਗੇ ਚੱਲਦੇ ਹਾਂ, ਗੱਲ ਕਰਦੇ ਹਾਂ ਸੀਮਾ ਹੈਦਰ ਦੀ। ਸੀਮਾ ਹੈਦਰ ਨੇ ਦਾਖਲ ਕੀਤੀ ਪਟੀਸ਼ਨ, ਦਿੱਤੇ ਤਗੜੇ ਹਵਾਲੇ। ਹਾਂਜੀ, ਇਹਨਾਂ ਦਾ ਵਕੀਲ ਹੀ ਏਪੀ ਸਿੰਘ ਆ। ਏਪੀ ਸਿੰਘ ਵਕੀਲ ਤੇ ਤੁਹਾਨੂੰ ਪਤਾ ਹੈ, ਉਹ ਤੇ ਭੜਥੂ ਪਾ ਦਿੰਦੇ ਆ ਜਦੋਂ ਜਾਂਦੇ ਆ ਨਾ ਫਿਰ ਕੋਰਟ ਦੇ ਵਿੱਚ। ਜੀ ਅੱਛਾ, ਹੁਣ ਜਿਹੜੀ ਪਟੀਸ਼ਨ ਦਾਖਲ ਕੀਤੀ ਨੇ ਤਾਂ ਉਹਦੇ ਚ ਗਜ਼ਬ ਦੇ ਹਵਾਲੇ ਆ। ਲੈਲਾ ਮਜਨੂ ਦਾ ਵੀ ਹਵਾਲਾ ਹੈਗਾ ਜੀ ਉਹਦੇ ਚ। ਇਸ ਤੋਂ ਇਲਾਵਾ ਹੀਰ ਰਾਂਝਾ ਦਾ ਵੀ ਹਵਾਲਾ ਹੈਗਾ। ਛੱਡਿਆ ਕੋਈ ਨਹੀਂ ਨੇ ਆਸ਼ਕ ਇਹਨਾਂ ਨੇ। ਤਾਂ 38 ਪੇਜ ਦੀ ਇਹ ਮਰਸੀ ਪਟੀਸ਼ਨ ਪਾ ਦਿੱਤੀ ਗਈ ਹੈ। ਅਪੀਲ ਕੀਤੀ ਹੈ ਕਿ ਮੈਨੂੰ ਭਾਰਤ ਦੇ ਵਿੱਚ ਹੀ ਰਹਿਣ ਦਿੱਤਾ ਜਾਵੇ, ਭਾਰਤ ਦੀ ਨਾਗਰਿਕਤਾ ਦੇ ਦਿੱਤੀ ਜਾਵੇ, ਕਿਉਂਕਿ ਹੁਣ ਮੈਂ ਭਾਰਤ ਦੀ ਬਹੂ ਹਾਂ, ਸ਼ਾਦੀ ਹੋ ਚੁੱਕੀ ਹੈ, ਹਿੰਦੂ ਧਰਮ ਅਪਣਾਇਆ ਜਾ ਚੁੱਕਾ ਹੈ। ਤੇ ਫਿਰ ਉਹ ਨਾਲ ਦੱਸਿਆ ਗਿਆ ਕਿ ਬਈ ਪਿਆਰ ਤੋਂ ਸਿਵਾ ਜ਼ਿੰਦਗੀ ਦਾ ਕੋਈ ਮਕਸਦ ਹੀ ਹੈ ਨਹੀਂ। ਹੀਰ ਰਾਂਝਾ, ਲੈਲਾ ਮਜਨੂ, ਸ਼ੀਰੀ ਫਰਿਆਦ, ਸਭ ਲਵ ਸਟੋਰੀਆਂ ਦਾ ਜ਼ਿਕਰ ਆ ਕਿ ਬਾਈ ਉਹ ਸਭ ਕੁਛ ਏਦਾਂ ਹੋਇਆ ਤੇ ਮੈਨੂੰ ਵੀ ਉਦਾਂ ਹੀ ਹੋ ਗਿਆ, ਇਲੂ ਇਲੂ ਹੋ ਗਿਆ। ਤੇ ਕਿਹਾ ਕਿ ਹੁਣ ਮੈਂ ਸਚਿਨ ਦੇ ਨਾਲ ਪਿਆਰ ਦੀ ਖਾਤਰ ਇੱਥੇ ਪਾਕਿਸਤਾਨ ਛੱਡ ਕੇ ਭਾਰਤ ਆਈ, ਇੱਥੇ ਰਹਿਣਾ ਚਾਹੁੰਦੀ ਆ। ਇਹ ਨਹੀਂ, ਉਹਨੇ ਤੇ ਇੱਥੋਂ ਤੱਕ ਕਹਿ ਦਿੱਤਾ ਆਪਦੀ ਮਰਸੀ ਪਟੀਸ਼ਨ ਚ ਕਿ ਬਾਲੀਵੁੱਡ ਐਕਟਰੈਸ ਆਲੀਆ ਭੱਟ, ਅਕਸ਼ੇ ਕੁਮਾਰ ਦਾ ਜ਼ਿਕਰ ਕਰਦਿਆਂ ਕਿ ਬਈ ਵਿਦੇਸ਼ੀ ਨਾਗਰਿਕਤਾ ਹੋਣ ਦੇ ਬਾਵਜੂਦ ਇਹ ਜੇ ਭਾਰਤ ਰਹਿ ਸਕਦੇ ਆ ਤੇ ਬਾਈ ਸਾਡੇ ਵਾਰੀ ਕੀ, ਉਹ ਜਿਵੇਂ ਗਾਣਾ ਸੀ ਨਾ, ਸਾਡੇ ਵਾਰੀ ਰੰਗ ਮੁਖਿਆ ਹੋਲੀ ਗੈਰਾਂ ਨਾਲ ਖੇਡੀ ਤੂੰ ਬਥੇਰੀ, ਤੇ ਉਦਾਂ ਹੀ ਉਹ ਕਹਿੰਦੇ ਬਈ ਸਾਡੀ ਵਾਰੀ ਆਈ ਪਤੀਲਾ ਕਿਉਂ ਖੜਕੇ, ਸਾਨੂੰ ਵੀ ਦਿਓ ਨਾਗਰਿਕਤਾ। ਖੈਰ ਇੱਧਰ ਤੁਹਾਨੂੰ ਪਤਾ ਇੱਕ ਬਹਿਸ ਛਿੜੀ ਹੋਈ ਆ ਕਿ ਜਸੂਸ ਆ, ਫਲਾਂ ਟਮਕਾ। ਦੂਸਰੇ ਪਾਸੇ ਕੁਝ ਲੋਕ ਕਹਿੰਦੇ ਨਹੀਂ ਭਾਰਤ ਦੀ ਬਹੂ ਬਣ ਚੁੱਕੀ ਆ। ਉਧਰ ਸਿੰਧ ਦੇ ਵਿੱਚ ਜੇ ਦੇਖੋਗੇ ਤਾਂ ਘੱਟ ਗਿਣਤੀਆਂ ਤੇ ਹਮਲੇ ਬੜੇ ਤੇਜ਼ ਹੋ ਗਏ ਨੇ ਇਸ ਮਾਮਲੇ ਤੋਂ ਬਾਅਦ, ਇਸ ਲਵ ਸਟੋਰੀ ਤੋਂ ਬਾਅਦ। ਹੁਣ ਇਸ ਪਟੀਸ਼ਨ ਦਾ ਕੀ ਬਣੇਗਾ ਕਹਿ ਨਹੀਂ ਸਕਦੇ, ਪਰ ਜੇ ਪਾਕਿਸਤਾਨ ਚ ਵਾਪਸ ਘਲਾਈ ਜਾਂਦੀ ਹੈ ਮੈਨੂੰ ਨਹੀਂ ਲੱਗਦਾ ਕਿ ਉੱਥੇ ਸੇਫ ਰਹੇਗੀ। ਇਹ ਵੇਖਣਾ ਪਏਗਾ ਹੁਣ ਕਿ ਕਾਨੂੰਨ ਕੀ ਇਸ ਰਹਿਮ ਦੀ ਪਟੀਸ਼ਨ ਨੂੰ ਪ੍ਰਵਾਨ ਕਰਦਾ ਹੈ ਕਿ ਨਹੀਂ। ਉਧਰ ਇਹਦੇ ਜਿਹੜਾ ਪਾਕਿਸਤਾਨੀ ਪਤੀ ਸੀਗਾ ਉਹਨੇ ਉਹ ਗੁਹਾਰ ਲਾਈ ਕਿ ਬੱਚੇ ਹੀ ਘੱਟੋ ਘੱਟ ਐਟਲੀਸਟ ਮੈਨੂੰ ਮਿਲ ਜਾਣ। ਦੇਖਣਾ ਹੋਏਗਾ, ਬਹੁਤ ਗੁੰਝਲਦਾਰ ਮਸਲਾ ਬਣ ਗਿਆ ਹੈ ਜੀ। ਮਸਲਾ ਤਾਂ ਗੁੰਝਲਦਾਰ ਹੈ ਹੀ। ਵੈਸੇ ਵੀ ਜਿਹੜੇ ਸਪਾਈ ਦੇ ਇਲਜ਼ਾਮ ਲੱਗ ਰਹੇ ਨੇ, ਕਹਿੰਦੇ ਕਿ ਕੋਈ ਏਜੰਟ ਵਗੈਰਾ ਹੋ ਸਕਦੀ ਹੈ, ਉਹ ਵੀ ਇੱਕ ਬੜਾ ਗੁੰਝਲਦਾਰ ਮਸਲਾ ਹੈ। ਉਹਦੇ ਤੇ ਵੀ ਵੈਸੇ ਜਾਂਚ ਤਾਂ ਹੋਣੀ ਉਹਦੇ ਤੇ ਵੀ ਬਣਦੀ ਹੈ। ਸੋ ਮਿੰਟੂ ਜੀ, ਤੁਸੀਂ ਖਬਰਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਖਬਰਾਂ ਤੇ ਚਾਨਣਾ ਪਾਇਆ। ਅਤੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਕਮੈਂਟ ਬਾਕਸ ਦੇ ਜ਼ਰੀਏ ਫੇਸਬੁੱਕ ਅਤੇ YouTube ਦੋਵੇਂ ਥਾਵਾਂ ਤੇ ਸਾਂਝਾ ਕਰ ਸਕਦੇ ਹੋ। ਨਾਲ ਦੀ ਨਾਲ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ, ਅੱਗੇ ਸਾਂਝਾ ਕਰਨਾ ਇਸ ਨੂੰ ਬਿਲਕੁਲ ਨਾ ਭੁੱਲਿਓ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ।